ਨਿਊ ਜਰਸੀ ਸੂਬੇ ਦੇ ਗਵਰਨਰ ਫਿਲ ਮਰਫੀ ਅਤੇ ਫਰਸਟ ਲੇਡੀ ਟੈਮੀ ਮਰਫੀ ਯੂਕਰੇਨ ਪੋਲੈਂਡ ਬਾਰਡਰ ਤੇ ਸੇਵਾ ਕਰ ਰਹੀ ਯੂਨਾਈਟਿਡ ਸਿੱਖ ਟੀਮ ਵਿੱਚ ਸ਼ਾਮਿਲ ਹੋਏ ਅਤੇ ਉਹਨਾਂ ਨੇ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਗਏ ਮੈਡੀਕਲ ਪ੍ਰੋਗਰਾਮ ਦੀ ਵੀ ਸ਼ਲਾਘਾ ਕੀਤੀ। ਗਵਰਨਰ ਫਿਲ ਮਰਫੀ ਅਤੇ ਫਰਸਟ ਲੇਡੀ ਟੈਮੀ ਮਰਫੀ 17 ਫਰਵਰੀ 2023 ਨੂੰ ਪੱਛਮੀ ਯੂਕਰੇਨ ਵਿੱਚ ਲਵੀਵ ਓਬਲਾਸਟ ਦੀ ਇੱਕ ਅਧਿਕਾਰਤ ਫੇਰੀ ਲਈ ਆਏ ਸਨ, ਜਿਸ ਦੌਰਾਨ ਉਹ ਸਥਾਨਕ ਗਵਰਨਰ ਮੇਅਰ ਸਮੇਤ ਹੋਰ ਅਧਿਕਾਰੀਆਂ ਨੂੰ ਵੀ ਮਿਲੇ। ਇਸ ਤੋਂ ਬਾਅਦ ਉਹ ਯੂਕਰੇਨ ਪੋਲੈਂਡ ਸਰਹੱਦ ਤੇ ਸੇਵਾ ਨਿਭਾ ਰਹੀ ਯੂਨਾਈਟਿਡ ਸਿੱਖ ਟੀਮ ਵਿੱਚ ਸ਼ਾਮਿਲ ਹੋਏ, ਜਿਸ ਵਿੱਚ ਪ੍ਰਧਾਨ ਬਲਵੰਤ ਸਿੰਘ, ਡਾਇਰੈਕਟਰ ਹਰਦਿਆਲ ਸਿੰਘ ਅਤੇ ਯੂਥ ਵਲੰਟੀਅਰ ਕੋਆਰਡੀਨੇਟਰ ਪ੍ਰਬਲੀਨ ਕੌਰ, ਦਲੇਰ ਕੌਰ ਅਤੇ ਜਸਲੀਨ ਕੌਰ ਸ਼ਾਮਿਲ ਸਨ। ਇੱਥੇ ਉਹਨਾਂ ਨੇ ਯੂਨਾਈਟਿਡ ਸਿੱਖਸ ਦੇ ਸੀਨੀਅਰ ਅਫਸਰ ਅਤੇ ਮੈਡੀਕਲ ਆਪਰੇਸ਼ਨ ਟ੍ਰੇਨਰ ਨੋਰਮਨ ਬਾਰਟ ਦੁਆਰਾ ਨਾਗਰਿਕਾਂ ਲਈ ਕਰਵਾਏ ਮੈਡੀਕਲ ਪ੍ਰੋਗਰਾਮ ਨੂੰ ਵੀ ਦੇਖਿਆ। ਐਮਰਜੈਂਸੀ ਮੈਡੀਕਲ ਸਿਖਲਾਈ ਦੀ ਇਸ ਵਿਲੱਖਣ ਪਹਿਲ ਕਦਮੀ ਦੀ ਐਨਜੇ ਗਵਰਨਰ ਅਤੇ ਫਰਸਟ ਲੇਡੀ ਸਮੇਤ ਹੋਰ ਪਤਵੰਤਿਆਂ ਦੁਆਰਾ ਪ੍ਰਸ਼ੰਸਾ ਕੀਤੀ ਗਈ। ਉਹਨਾਂ ਨੇ ਯੂਨਾਈਟਿਡ ਸਿੱਖ ਟੀਮ ਨਾਲ ਸ਼ਰਨਾਰਥੀਆਂ, ਬੇਸਹਾਰਾ ਬੱਚਿਆਂ ਅਤੇ ਅਨਾਥਾਂ ਨੂੰ ਸਹਾਇਤਾ ਵੰਡਣ ਵਿੱਚ ਵੀ ਯੋਗਦਾਨ ਪਾਇਆ। ਫਿਲ ਮਰਫੀ ਨੇ ਕਿਹਾ ਕਿ ਜਦੋਂ ਰੂਸੀ ਹਮਲੇ ਨੇ ਯੂਕਰੇਨ 'ਚ ਕਲਪਨਾ ਤੋਂ ਪਰੇ ਦੁੱਖ ਅਤੇ ਤਬਾਹੀ ਮਚਾ ਦਿੱਤੀ ਸੀ, ਉਸ ਸਮੇਂ ਯੂਨਾਈਟਿਡ ਸਿੱਖਸ ਦੁਆਰਾ ਕੀਤੇ ਜਾ ਰਹੇ ਯਤਨ ਇਸ ਤਰਾਸਦੀ ਦੇ ਕਾਲੇ ਦੌਰ ਅੰਦਰ ਉਮੀਦ ਦੀ ਕਿਰਨ ਵਰਗੇ ਹਨ। ਇਸ ਮੌਕੇ ਹਰਦਿਆਲ ਸਿੰਘ ਨੇ ਕਿਹਾ ਕਿ ਯੂਨਾਈਟਿਡ ਸਿੱਖਸ ਵਿੱਚ ਅਸੀਂ ਜੋ ਵੀ ਕਰਦੇ ਹਾਂ, ਉਹ ਅਸੀਂ ਆਪਣੇ ਗੁਰੂਆਂ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਅਨੁਸਾਰ ਹੀ ਕਰਦੇ ਹਾਂ। ਜਦੋਂ ਤੋਂ ਯੂਕਰੇਨ ਵਿੱਚ ਯੁੱਧ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਸਾਡੀਆਂ ਟੀਮਾਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ, ਰਾਹਤ ਸਪਲਾਈ ਮੁਹੱਈਆ ਕਰਨ, ਬੰਬ ਸ਼ੈਲਟਰਾਂ ਦਾ ਨਿਰਮਾਣ ਕਰਨ ਅਤੇ ਲੋੜ ਦੀ ਘੜੀ ਵਿੱਚ ਯੂਕਰੇਨੀ ਲੋਕਾਂ ਦੇ ਨਾਲ ਖੜੀਆਂ ਹਨ। ਸਾਡਾ ਐਮਰਜੈਂਸੀ ਮੈਡੀਕਲ ਸਿਖਲਾਈ ਪ੍ਰੋਗਰਾਮ ਸਭ ਤੋਂ ਵਿਲੱਖਣ ਪਹਿਲ ਕਦਮੀ ਹੈ, ਜਿਸ ਦਾ ਮੰਤਵ ਲੜਾਈ ਦੇ ਖੇਤਰਾਂ ਵਿੱਚ ਵੱਧ ਤੋਂ ਵੱਧ ਜਾਨਾਂ ਬਚਾਉਣਾ ਹੈ। ਦੱਸਣਯੋਗ ਹੈ ਕਿ ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ ਯੂਨਾਈਟਿਡ ਸਿੱਖਸ ਨੇ ਨਵੰਬਰ 2022 ਵਿੱਚ ਪਹਿਲੀ ਵਾਰ ਟ੍ਰੇਨ ਦੀ ਟ੍ਰੇਨਰ ਪ੍ਰੋਗਰਾਮ ਸ਼ੁਰੂ ਕੀਤਾ, ਜਿਸ ਵਿੱਚ 50 ਯੂਕਰੇਨੀ ਨਾਗਰਿਕਾਂ ਨੂੰ ਰਣਨੀਤਿਕ ਮੈਡੀਕਲ ਸਿਖਲਾਈ ਦਿੱਤੀ ਗਈ। ਇਹ ਪ੍ਰੋਗਰਾਮ ਨਾਗਰਿਕਾਂ ਨੂੰ ਜੰਗ ਦੇ ਦੂਜੇ ਪੀੜਤ ਨਾਗਰਿਕਾਂ ਦਾ ਮੁੱਢਲਾ ਇਲਾਜ ਕਰਨ ਦੇ ਯੋਗ ਬਣਾਉਣ ਦੇ ਵਿਚਾਰ ਨਾਲ ਤਿਆਰ ਕੀਤਾ ਗਿਆ ਸੀ।